ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਲੈਣੀ ਹੋਵੇ संपर्क कर सकते हो 408 272 2500। टरकियाना इमीग्रेशन लॉ फर्म जे टरकियाना होना दे नाल संपर्क कर सकते हो जेकर USA इमीग्रेशन संबंधी किसी समस्या दे नाल जूझ रहे हो। जीके धनोटा, कृष्ण धनोटा, यूबा सिटी, बलजिंदर सिंह निज्जर, वुडलैंड, परमजीत कौर रंगी, वेकाविल, हरनेक सिंह पावला इंडियन कुजीन वाले, रेंटन तो GN ल्यूब, ट्रक वॉश, ऑयल चेंज ਅਤੇ 에ਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਕਾਲ ਨਿੰਮਾ ਸਹੋਤਾ। ਸੰਪਰਕ ਕਰੋ 209 277 0113 ਤੇ। ਨਵੇਂ ਪੁਰਾਣੇ ਟਾਇਰ ਵੀ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਬੂਟਾ ਸਿੰਘ ਰਾਣੀਪੁਰ, ਫ੍ਰਿਜ਼ਨੋ। ਸੋ ਸਪਾਂਸਰਸ ਦਾ ਧੰਨਵਾਦ ਹੈ ਜਿਹੜੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਸ ਤੌਰ ਤੇ ਯੋਗਦਾਨ ਪਾਉਂਦੇ ਨੇ। ਸੋ ਮਿੰਟੂ ਜੀ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਖਬਰਾਂ ਦਾ ਰੁਖ ਕਰੀਏ। ਗੱਲ SGPC ਚੋਣਾਂ ਦੀ ਕਰਦੇ ਹਾਂ। ਤਿਆਰੀਆਂ ਸ਼ੁਰੂ ਨੇ, ਪੰਥਕ ਰਾਜਨੀਤੀ ਵੀ ਸਰਗਰਮ ਹੋਣ ਲੱਗੀ ਹੈ। ਕੀ ਟਿੱਪਣੀ ਕਰੋਗੇ? ਨਹੀਂ ਦੇਖੋ, ਇਹ ਤਾਂ ਪਿਛਲੇ ਕੁਝ ਦਿਨਾਂ ਤੋਂ ਹਲਚਲ ਜਿਹੜੀ ਆ ਸ਼ੁਰੂ ਹੋ ਗਈ ਸੀਗੀ ਤੇ ਉਹਦੇ ਵਿੱਚ ਇਹ ਸੀਗਾ ਕਿ ਕੈਪਟਨ ਸਰਕਾਰ ਨੇ ਉਸ ਵੇਲੇ ਜਿਹੜੇ ਹੈਗੇ ਸੀਗੇ ਗੁਰਦੁਆਰਾ ਚੋਣ ਕਮਿਸ਼ਨ ਦੇ ਜਿਹੜੇ ਕਰਤਾ ਧਰਤਾ ਸਨ, ਮਿਸਟਰ ਸਾਰੋਂ ਸਾਹਿਬ, ਗੁਰਦੁਆਰਾ ਚੋਣ ਕਮਿਸ਼ਨ ਹੈ ਨਾ, ਤਾਂ ਉਹਦੇ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਨੂੰ ਪ੍ਰੋਪਰ ਕੋਈ ਫਰਨੀਚਰ ਵਗੈਰਾ ਜਾਂ ਮਸ਼ੀਨਰੀ ਉਹ ਮੁਹੱਈਆ ਨਹੀਂ ਕਰਵਾਈ। ਕੁਛ ਕੇਂਦਰ ਦੇ ਜ਼ਿੰਮੇ ਹੁੰਦਾ ਹੈ ਤੇ ਕੁਛ ਮਤਲਬ ਕਿ ਆਪਣੀ ਇੱਥੋਂ ਦੀ ਸਰਕਾਰ ਨੇ ਕਰਨਾ ਹੁੰਦਾ ਹੈ। ਤਾਂ ਉਸ ਵੇਲੇ ਦੇਰੀ ਹੋਈ। ਫਿਰ ਉਸ ਤੋਂ ਬਾਅਦ ਇਸ ਸਰਕਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਵੇਖਣ ਨੂੰ ਮਿਲੀ ਸੀ। ਪਰ ਫਿਰ ਸੰਧਵਾ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਕਹਿ ਲਓ ਕਿ ਪੰਥਕ ਸੋਚ ਵਾਲੇ ਬੰਦੇ ਹੈਗੇ ਆ, ਤਾਂ ਉਹਨਾਂ ਨੇ ਵਿੱਚ ਪੈ ਕੇ ਆਪਣੇ ਵੱਲੋਂ ਜੋ ਇਹਨਾਂ ਦੀ ਜ਼ਿੰਮੇਵਾਰੀ ਸੀ ਉਹ ਇਹਨਾਂ ਨੇ ਨਿਭਾ ਦਿੱਤੀ। ਤੇ ਉਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਨੂੰ ਵੀ ਲਿਖ ਦਿੱਤਾ। ਕੇਂਦਰ ਸਰਕਾਰ ਨੇ ਵੀ ਜੋ ਸਟਾਫ ਵਗੈਰਾ ਸੀ ਉਹ ਸਾਰਾ ਮੁਹੱਈਆ ਕਰਵਾ ਦਿੱਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਲੈਟਰ ਜਾਰੀ ਕਰ ਦਿੱਤਾ। ਤਾਂ ਹੁਣ ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਇਹ ਇਲੈਕਸ਼ਨ ਹੋਣਾ ਆ ਉਹਦੇ ਬਾਰੇ ਆਪਾਂ ਨੂੰ ਬਹੁਤ ਘੱਟ ਪਤਾ, ਕਿਉਂਕਿ ਦੂਸਰੇ ਇਲੈਕਸ਼ਨ ਆਪਾਂ ਰੈਗੂਲਰ ਦੇਖਦੇ ਹਾਂ। ਇਹ ਆਜ਼ਾਦੀ ਤੋਂ ਬਾਅਦ SGPC ਚੋਣ ਕਦੇ ਵੀ ਤੈਅ ਸਮੇਂ ਤੇ ਹੋਈ ਨਹੀਂ ਹੈ। ਅਸੀਂ ਤੇ ਕਦੇ ਆਪਣੇ ਮਤਲਬ ਕਿ ਇਸ ਸਾਲ ਚ ਦੇਖੀ ਨਹੀਂ ਹੈ, ਹਮੇਸ਼ਾ ਪਛੜ ਦੀ। ਤਾਂ ਇਸ ਵਾਰ ਵੀ ਲਾਸਟ ਇਲੈਕਸ਼ਨ 11 ਸਾਲ ਹੋਏ। ਤਾਂ ਹੁਣ ਇਹ ਆ ਕਿ ਇਹ 1925 ਵਾਲੇ ਗੁਰਦੁਆਰੇ ਐਕਟ ਦੇ ਅਨੁਸਾਰ ਹੀ ਹੋਏਗੀ। ਤੇ ਜੋ 5 ਸਾਲ ਬਾਅਦ ਮੈਂ ਜਿਵੇਂ ਕਿਹਾ ਕਿ ਉਹ ਇਲੈਕਸ਼ਨ ਤੇ ਹੁਣ 12 ਸਾਲ ਬਾਅਦ ਹੋਏਗਾ, ਕਿਉਂਕਿ ਉਹ ਰੇਖਾ ਸੀ ਕਾਨੂੰਨੀ ਤੌਰ ਤੇ ਉਸ ਚੁਣੇ ਹੋਏ ਹਾਊਸ ਨੂੰ ਮਾਨਤਾ ਜਿਹੜੀ ਸੀਗੀ ਉਹ 11 ਤੋਂ 5 16 ਤੋਂ 21 ਤੱਕ ਦਿੱਤੀ ਗਈ, ਕਿਉਂਕਿ ਪਹਿਲਾਂ ਉਹ ਕਹਿ ਲਓ ਕਾਰਜਕਾਰਨੀ ਜਿਹੜੀ ਸੀਗੀ ਉਹ ਉਦਾਂ ਹੀ ਚੱਲੀ ਗਈ। ਤਾਂ ਖੈਰ 21 ਤੋਂ ਬਾਅਦ ਵੀ ਜੇ ਮੰਨ ਲਈਏ ਤਾਂ 2 ਸਾਲ ਐਕਸਟਰਾ ਚਲੇ ਗਏ। ਤਾਂ ਖੈਰ ਨਵੰਬਰ ਦੇ ਵਿੱਚ ਪੰਜਾਬ ਸਰਕਾਰ ਨੇ ਇਲੈਕਸ਼ਨ ਕਰਵਾਉਣ ਦੀ ਸਿਫਾਰਿਸ਼ ਮੈਂ ਤੁਹਾਨੂੰ ਦੱਸਿਆ ਕੇਂਦਰ ਨੂੰ ਭੇਜ ਦਿੱਤੀ ਸੀਗੀ। ਤਾਂ ਹੁਣ ਇਹਨਾਂ ਨੇ ਸਾਰਾ ਕੁਝ ਵੇਖ ਕੇ ਤੇ ਜਿਹੜੇ ਹੈਗੇ ਨੇ ਡਿਪਟੀ ਕਮਿਸ਼ਨਰ ਉਹਨਾਂ ਨੂੰ ਲਿਖ ਦਿੱਤਾ ਹੈ। ਤਾਂ ਇਹਦੇ ਵਿੱਚ ਸ਼ਰਤਾਂ ਮੁੱਢਲੀਆਂ ਇਹੋ ਨੇ ਕਿ ਜੋ ਵੋਟਰ ਸੂਚੀ ਦੇ ਵਿੱਚ ਸ਼ਾਮਲ ਹੋਏਗਾ ਉਹ ਘੱਟੋ ਘੱਟ 21 ਸਾਲ ਦਾ ਹੋਣਾ ਜ਼ਰੂਰੀ ਹੈ। ਦੂਸਰਾ ਇਹ ਹੈ ਕਿ ਬਈ ਜਿੱਦਾਂ ਮਤਲਬ ਕਿ ਕੋਈ ਉਹ ਰੋਮਾਂ ਦੀ ਬੇਅਦਬੀ ਨਾ ਕਰਦਾ ਹੋਵੇ, ਯਾਨੀ ਜੋ ਦਾੜੀ ਕੇਸ ਇਤਿਆਦਿਕ, ਕਿ ਉਹ ਕੱਟਣਾ ਹੋਵੇ। ਇਸ ਤੋਂ ਇਲਾਵਾ ਤੰਬਾਕੂ, ਸ਼ਰਾਬ ਇਤਿਆਦਿਕ ਇਹਨਾਂ ਚੀਜ਼ਾਂ ਦਾ ਜੋ ਵਾਜਬ ਨੇ ਸਿੱਖ ਧਰਮ ਦੇ ਮੁਤਾਬਕ, ਤਾਂ ਉਹਨਾਂ ਚੀਜ਼ਾਂ ਨੂੰ ਉਹ ਇਸਤੇਮਾਲ ਕਰਦਾ ਹੋਵੇ। ਤਾਂ ਹੁਣ ਅਗਾਂਹ ਆ ਜਾਈਏ ਤਾਂ ਦੱਸਦੇ ਆ ਕਿ 56 ਲੱਖ ਤੋਂ ਜ਼ਿਆਦਾ ਕੁੱਲ ਵੋਟਰ ਨੇ, 56 ਲੱਖ ਤੋਂ ਜ਼ਿਆਦਾ। ਤਾਂ ਵੈਸੇ ਤਾਂ ਹੁਣ ਜਿਵੇਂ ਨਵੀਂ ਸੂਚੀਆਂ ਬਣਗੀਆਂ ਤਾਂ ਫਿਰ ਲੱਗੇਗਾ 56 ਲੱਖ ਤੋਂ ਜ਼ਿਆਦਾ ਚਾਹੀਦਾ। ਤੇ ਕਹਿੰਦੇ ਕਿ 62% ਵੋਟਿੰਗ ਹੋਈ ਸੀਗੀ ਪਿਛਲੇ ਇਲੈਕਸ਼ਨ 'ਚ, ਮਤਲਬ ਕਿ ਐਵਰੇਜ ਵੋਟ ਕਿਹਾ ਜਾ ਸਕਦਾ ਇਹਨੂੰ।
ਤੇ ਇਹਨਾਂ ਵੋਟਰਾਂ ਦੇ ਵਿੱਚ ਉਸ ਵੇਲੇ 52 ਵੋਟਰ ਜਿਹੜੇ ਪੰਜਾਬ ਦੇ ਸਨ, 1000 ਵੋਟਰ ਜਿਹੜਾ ਹਿਮਾਚਲ ਦੇ ਪੋਲਿੰਗ ਨਾ ਇਸ ਪੋਲਿੰਗ ਨੂੰ ਵੇਖ ਲਓ ਅੰਮ੍ਰਿਤਸਰ ਦੇ ਵਿੱਚ ਹੋਈ ਸੀ। ਤਾਂ ਬਾਕੀ ਉਸ ਟਾਈਮ 3,37,000 ਵੋਟਰ ਹਰਿਆਣੇ ਦੇ ਵਿੱਚ ਵੀ ਸੀਗਾ, 11,932 ਵੋਟਰ ਚੰਡੀਗੜ੍ਹ। ਇਹਦਾ ਮਤਲਬ ਹਰਿਆਣੇ ਨੂੰ ਤਾਂ ਕੱਢਣਾ ਪਊਗਾ। ਉਹ ਮੈਂ ਕਹਿ ਰਿਹਾ ਲੱਗੇਗਾ ਕਿ ਵੋਟਰ ਦੀ ਕੁੱਲ ਗਿਣਤੀ ਕਿੰਨੀ ਬਣਦੀ ਹੈ ਜਦੋਂ ਵੋਟਰ ਸੂਚੀਆਂ ਜਿਹੜੀਆਂ ਉਹ ਦੁਬਾਰਾ ਨਵੇਂ ਸਿਰੇ ਤੋਂ ਤਿਆਰ ਕੀਤੀਆਂ ਜਾਣਗੀਆਂ। ਇਹ 56 ਲੱਖ ਵਾਲਾ ਅੰਕੜਾ ਜਿਹੜਾ ਉਹ ਕਿੰਨਾ ਘੱਟ ਬਾਅਦ ਚ ਕੁੱਲ 191 ਸੀਗਾ ਸਾਨੂੰ ਪਤਾ ਹੈ, ਜਿਹਦੇ ਵਿੱਚ 157 ਮੈਂਬਰ ਜਿਹੜੇ ਉਹ ਚੁਣ ਕੇ ਆਉਂਦੇ ਆ, ਜਦਕਿ 15 ਜਿਹੜੇ ਆ ਉਹ ਨੋਮੀਨੇਸ਼ਨ ਹੁੰਦੀ ਹੈ। 5 ਤਖਤਾਂ ਦੇ ਜਥੇਦਾਰ ਸਾਹਿਬ ਹੁੰਦੇ ਆ, 1 ਮੈਂਬਰ ਚੰਡੀਗੜ੍ਹ ਤੇ 1 ਹਿਮਾਚਲ ਤੋਂ ਆਉਂਦਾ ਵਾ। ਤੇ ਇਸ ਤਰ੍ਹਾਂ 2011 ਦੇ ਇਲੈਕਸ਼ਨ ਵਿੱਚ 50 ਸੀਟਾਂ ਰਿਜ਼ਰਵ ਸੀ, ਜਿਹਦੇ ਵਿੱਚੋਂ 2 ਐਸਸੀ ਸ਼੍ਰੇਣੀ ਵਾਸਤੇ ਸਨ, 120 ਜਨਰਲ ਕੈਟਾਗਰੀ ਦੇ ਲਈ ਸੀਗੀਆਂ। ਤਾਂ ਇਸ ਵਾਰ ਵੋਟਰਾਂ ਦੀ ਸੰਖਿਆ ਜੇਕਰ ਵੱਧਦੀ ਹੈ ਤਾਂ ਫਿਰ ਸੀਟ ਸੰਖਿਆ ਜਿਹੜੀ ਹੈ ਕੁਝ ਵੀ ਹੋ ਸਕਦਾ, ਕਿਉਂਕਿ ਦੇ ਹਿਸਾਬ ਨਾਲ ਉਹ ਵੀ ਬਦਲਿਆ ਜਾ ਸਕਦਾ। 11 ਮੈਂਬਰ ਜਿਹੜੇ ਹਰਿਆਣੇ ਤੋਂ ਚੁਣ ਕੇ ਆਉਂਦੇ ਸੀਗੇ, ਐਤਕੀ ਉਹ ਅੱਡ ਹੋ ਗਿਆ, ਮਤਲਬ ਕਿ 191 ਦੀ ਕੰਪੋਜੀਸ਼ਨ ਬਣੇਗੀ ਨਾ। ਤੋਂ ਇਹਦੇ ਵਿੱਚ ਜਿੰਨੇ ਆਪਾਂ ਗਿਣੇ 191 ਸੀਟਾਂ ਤੇ ਜਿਹਦੇ ਚੋਂ 157 ਚੁਣ ਕੇ ਆਏ, 5 ਤਖਤਾਂ ਦੇ ਜਥੇਦਾਰ, 1 ਚੰਡੀਗੜ੍ਹ, ਇਸ ਤਰ੍ਹਾਂ ਹਰਿਆਣਾ ਜਿਹੜੀ ਕਮੇਟੀ ਹੈ ਉਹ ਅੱਡ ਹੋ ਚੁੱਕੀ ਹੈ। ਸੋ ਐਸਾ ਉਹ ਤਾਂ ਫਿਰ ਹੁਣ ਨਾ ਵੋਟਰ ਰਹਿਣਗੇ ਤੇ ਨਾ ਉਹਨਾਂ ਦੇ ਮੈਂਬਰ ਆਉਣਗੇ। ਸੋ ਇਹ ਸੂਤੇ ਹਾਲ ਮੈਂ ਤੁਹਾਨੂੰ ਬੇਸਿਕ ਜਾਣਕਾਰੀ ਦੇ ਦਿੱਤੀ ਕਿ ਬਈ ਕਿਸ ਤਰ੍ਹਾਂ ਇਲੈਕਸ਼ਨ ਹੋਇਆ ਤੇ ਹੁਣ ਗਾਂ ਕਿਸ ਤਰ੍ਹਾਂ ਹੋਏਗਾ, ਕਿੰਨੀ ਵੋਟਰ ਸੂਚੀ ਦੇ ਵਿੱਚ ਗਿਣਤੀ ਬਣਦੀ ਹੈ, ਕਿੰਨੀ ਪੋਲ ਹੁੰਦੀ ਹੈ, ਉਹ ਤਾਂ ਬਾਅਦ ਦੀ ਗੱਲ ਹੈ। ਜਿੱਥੋਂ ਤੱਕ ਸਿਆਸੀ ਸਰਗਰਮੀ ਦਾ ਤਾਲੁਕ ਹੈ, ਦੇਖੋ ਉਹ ਤਾਂ ਹੋਏਗੀ ਕਿਉਂਕਿ ਪੰਥਕ ਰਾਜਨੀਤੀ ਹੈ। ਪੰਥਕ ਰਾਜਨੀਤੀ ਚ ਕੀ ਹੈ ਕਿ ਹਰੇਕ ਪੰਥਕ ਧਿਰ ਦਾ ਹੁਣ ਜ਼ੋਰ ਲੱਗੇਗਾ ਕਿ ਐਸਜੀਪੀਸੀ ਦੇ ਵਿੱਚ ਉਹਨਾਂ ਦੀ ਭਰਮੀ ਹਾਜ਼ਰੀ ਲੱਗ ਜਾਏ। ਜੇ ਉਹ ਸੰਚਾਲਨ ਸਮਰੱਥਾ ਹਾਸਲ ਕਰ ਲੈਂਦੇ ਨੇ, ਮੈਂਡੇਟ ਲੈ ਜਾਂਦੇ ਨੇ, ਦੈਨ ਕੀ ਹੋਏਗਾ ਕਿ ਪੰਥਕ ਰਾਜਨੀਤੀ ਦੀ ਜੇ ਆਪਾਂ ਵੇਖੀਏ ਸਭ ਤੋਂ ਵੱਡੀ ਧਿਰ ਉਹ ਉੱਭਰ ਜਾਏਗੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ, ਕਿਉਂਕਿ ਅਸਲੀ ਅਕਾਲੀ ਦਲ ਨੇ ਹੀ ਉਹਨੂੰ ਜਾਂਦਾ ਆ ਜੋ ਐਸਜੀਪੀਸੀ ਨੂੰ ਚਲਾਉਂਦਾ। ਤਾਂ ਇਸ ਕਰਕੇ ਹੁਣ ਅਕਾਲੀ ਦਲ ਬਾਦਲ ਵਾਸਤੇ ਹੁੰਦਾ ਸਵਾਲ ਹੋਏਗਾ। ਦੂਸਰੇ ਪਾਸੇ ਬੀਬੀ ਜਗੀਰ ਕੌਰ ਤੋਂ ਲੈ ਕੇ ਦਾਦੂਵਾਲ ਸਾਹਿਬ ਤੱਕ ਉਹ ਸਾਰੇ ਹੀ ਅੱਖ ਰੱਖ ਬੈਠੇ ਨੇ ਕਿਸੇ ਧੜੇ ਦੇ ਵਿੱਚ। ਤਾਂ ਦੇਖੋ ਅੱਗੇ ਕੀ ਬਣਦਾ। ਸੁਖਬੀਰ ਸਿੰਘ ਬਾਦਲ ਤੇ ਕਹਿ ਰਹੇ ਨੇ ਕਿ ਅਸੀਂ ਤਿਆਰ ਆ, ਉਹ ਹਮੇਸ਼ਾ ਇਲੈਕਸ਼ਨ ਤੋਂ ਪਹਿਲਾਂ ਇਹੀ ਕਹਿੰਦੇ ਹੁੰਦੇ ਆ ਕਿ ਮੈਂ ਤਿਆਰ ਆ। ਚਲੋ ਹੁਣ ਕਹਿੰਦੇ ਆ ਕਿ ਤਿਆਰ ਹੁੰਦੇ ਆ ਹਾਰ ਵਾਸਤੇ, ਪਰ ਕੀ ਐਤਕੀ ਉਸ ਮਿੱਥ ਨੂੰ ਤੋੜ ਸਕਣਗੇ? ਤਾਂ ਸਾਰੇ ਹੀ ਇਸ ਵੇਲੇ ਕਹਿ ਲਓ ਕਿ ਆਪੋ ਆਪਣੀ ਜੋੜ ਤੋੜ ਦੇ ਵਿੱਚ ਲੱਗੇ ਆ। ਡੀਐਸ ਗੁਰੂ ਦਰਬਾਰਾ ਸਿੰਘ ਗੁਰੂ ਦੀ ਵਾਪਸੀ ਹੋ ਗਈ ਆ। ਬੀਬੀ ਜਗੀਰ ਕੌਰ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਦਿਨਾਂ ਤੋਂ ਐਕਟਿਵ ਹੋ ਗਏ ਆ। ਇਸ ਤੋਂ ਇਲਾਵਾ ਜੇ ਆਉਣ ਵਾਲੇ ਸਮੇਂ 'ਚ ਤੁਸੀਂ ਵੇਖੋਗੇ ਆਮ ਆਦਮੀ ਪਾਰਟੀ ਦੀ ਵੀ ਇੱਕ ਪੰਥਕ ਧਿਰ ਤੁਹਾਨੂੰ ਵਿਖਾਈ ਦੇ ਸਕਦੀ ਹੈ, ਕਿਉਂਕਿ ਦਿੱਲੀ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੇ ਉਤਾਰੀ ਸੀਗੀ। ਤਾਂ ਖੈਰ ਦੇਖੋ ਹੁਣ ਕੌਣ ਜਿੱਤਦਾ ਕੌਣ ਹਾਰਦਾ, ਪਰ ਇਹ ਸਰਗਰਮੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਤਕਰੀਬਨ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ। ਅੱਗੇ ਚੱਲੀਏ, ਗੱਲ ਸਿੱਧੂ ਦੀ ਸੁਰੱਖਿਆ ਦੀ ਕਰੀਏ। ਇਸ ਤੇ ਅਦਾਲਤੀ ਫੈਸਲਾ ਆਇਆ ਜੀ, ਕੀ ਹੈ ਫੈਸਲਾ? ਦੇਖੋ ਨਵਜੋਤ ਸਿੰਘ ਸਿੱਧੂ ਨੇ ਪਾਈ ਸੀ ਹਾਈ ਕੋਰਟ ਦੇ ਵਿੱਚ ਕਿ ਜੇਲ੍ਹ ਤੋਂ ਜਦੋਂ ਮੈਂ ਆਇਆ ਵਾਂ ਤਾਂ ਮੇਰੀ ਸਿਕਿਉਰਿਟੀ 'ਚ ਕਟੌਤੀ ਕੀਤੀ ਗਈ, ਜਦਕਿ ਕੇਂਦਰ ਸਰਕਾਰ ਨੇ ਮੈਨੂੰ Z+ ਸਿਕਿਉਰਿਟੀ ਜਿਹੜੀ ਆ ਉਹ ਪ੍ਰੋਵਾਈਡ ਕਰਵਾਈ ਗਈ ਸੀਗੀ ਥ੍ਰੈਟ ਵਗੈਰਾ ਨੂੰ ਵੇਖ ਕੇ। ਤਾਂ ਉਸ ਤੋਂ ਬਾਅਦ ਜੋ ਇਹਨਾਂ ਨੇ ਗਰਾਊਂਡ ਬਣਾਇਆ ਸੀਗਾ, ਗਰਾਊਂਡ 2 ਨੁਕਤਿਆਂ ਤੇ ਆਧਾਰਿਤ ਸੀਗਾ। ਨੰਬਰ 1 ਕਿ ਦੇਖੋ ਬਿਹਾਰ ਸੋ ਮਿੰਟੂ ਜੀ ਦੇ ਨਾਲ ਮੁੜ ਤੋਂ ਸੰਪਰਕ ਸਾਧਦੇ ਹਾਂ। ਤਕਨੀਕੀ ਸਮੱਸਿਆ ਦੇ ਕਾਰਨ ਸੰਪਰਕ ਟੁੱਟਿਆ ਹੈ। जी मिंटू जी। हेलो जी जी जी। हाँ जी,
देखो मेरी आवाज आ रही है? जी जी जी। हाँ जी। ਤਾਂ ਨਵਜੋਤ ਸਿੰਘ ਸਿੱਧੂ ਜਿਹੜਾ ਹਾਈ ਕੋਰਟ ਆਪਣਾ ਮੁਕੱਦਮਾ ਜਾਂ ਕਹਿ ਲਓ ਕਿ ਆਪਣੀ ਦਾਦ ਫਰਿਆਦ ਲੈ ਕੇ ਗਏ ਸਨ, ਉਹ ਇਉਂ ਸੀ ਪਟੀਸ਼ਨ ਦੇ ਰੂਪ ਦੇ ਵਿੱਚ ਕਿ ਇਹਨਾਂ ਨੇ ਦੋ ਨੁਕਤਿਆਂ ਦਾ ਹਵਾਲਾ ਦਿੱਤਾ ਸੀ। ਇੱਕ ਤੇ ਇਹ ਕਿ ਬਿਹਾਰ ਦੇ ਵਿੱਚ ਜਿਹੜੀ ਇਹਨਾਂ ਨੂੰ ਸਮਨਿੰਗ ਹੋ ਰੱਖੀ ਆ ਕਿ ਜੇ ਮੈਂ ਸੁਰੱਖਿਆ ਦੇ ਵਿੱਚ ਕਟੌਤੀ ਦੇ ਨਾਲ ਜਾਣਾ ਤਾਂ ਉੱਥੇ ਇੱਕ ਜ਼ੋਖਮ ਹੋ ਸਕਦਾ, ਖਤਰਾ ਹੋ ਸਕਦਾ। ਤੇ ਦੂਸਰਾ ਇਹ ਸੀਗਾ ਕਿ ਬੀਤੇ ਸਮੇਂ ਦੇ ਵਿੱਚ ਕੁਝ ਕਾਂਗਰਸੀਆਂ ਨੂੰ ਕੁਝ ਗੈਂਗਸਟਰਾਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਇਹ ਦੋ ਨੁਕਤੇ ਇਹਨਾਂ ਨੇ ਆਪਣੇ ਪਟੀਸ਼ਨ ਦੇ ਆਧਾਰ ਬਣਾਏ ਸੀਗੇ। ਤਾਂ ਫਿਰ ਉਸ ਤੋਂ ਬਾਅਦ ਸੁਣਵਾਈ ਹੋਈ, ਸੁਣਵਾਈ 'ਚ ਵੀ ਖਾਸਾ ਬਹਿਸ ਮੁਬੈਸਾ ਜਿਹੜਾ ਉਹ ਗਰਮਾ ਗਰਮ ਰਿਹਾ। ਉਸ ਤੋਂ ਬਾਅਦ ਹਾਈ ਕੋਰਟ ਨੇ ਇਹਦੇ ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਦੇਖੋ ਪੰਜਾਬ ਸਰਕਾਰ ਨੂੰ 1 ਮਹੀਨੇ ਦੇ ਵਿੱਚ ਫੈਸਲਾ ਲੈਣਾ ਪਵੇਗਾ ਇਹਦੇ ਤੇ ਜੋ ਵੀ ਉਹ ਇਸ ਮੁਤਲਕ ਕਦਮ ਚੁੱਕ ਸਕਦੇ ਆ ਤਾਂ ਉਹਨਾਂ ਨੂੰ ਚੁੱਕ ਲੈਣੇ ਚਾਹੀਦੇ ਆ। ਮਤਲਬ ਕਿ ਸਾਫ਼ ਆ, ਸਪਸ਼ਟ ਆ। ਕੋਰਟ ਨੇ ਕਿਹਾ ਕਿ ਜੇ ਲੋੜ ਹੈ ਤਾਂ ਬਾਈ ਤੁਸੀਂ ਇਹਦੀ ਸੁਰੱਖਿਆ ਲੀਡਰ ਦੀ ਵਧਾ ਦਿਓ। ਸਪਸ਼ਟ ਆ ਤੇ 1 ਮਹੀਨੇ ਦੇ ਵਿੱਚ ਤੁਹਾਨੂੰ ਫੈਸਲਾ ਲੈਣਾ ਪਵੇਗਾ। ਹਾਲਾਂਕਿ ਦੇਖੋ ਪੰਜਾਬ ਸਰਕਾਰ ਨੇ ਉੱਥੇ ਆਪਣਾ ਜਵਾਬ ਜਿਹੜਾ ਦਾਖਲ ਕੀਤਾ ਸੀਗਾ ਉਹ ਇਹੋ ਹੈ ਕਿ ਬਈ ਜੋ ਸਪੈਸ਼ਲ ਡੀਜੀਪੀ ਇੰਟਰਨਲ ਸਿਕਿਉਰਿਟੀ ਹੈ ਤੇ ਜਾਂ ਕਹਿ ਲਓ ਕਿ ਬਈ ਖੁਫੀਆ ਤੰਤਰ ਹੈ ਜਿਹੜਾ ਕੇਂਦਰੀ ਜਾਂਚ ਏਜੰਸੀਆਂ ਤੇ ਜਿਹੜਾ ਪੰਜਾਬ ਦਾ ਸਪੈਸ਼ਲ ਡੀਜੀਪੀ ਇੰਟਰਨਲ ਸਿਕਿਉਰਿਟੀ, ਉਹਨਾਂ ਦਾ ਇਹ ਮੰਨਣਾ ਹੈ ਕਿ ਇਹਨਾਂ ਨੂੰ ਕਿਸੇ ਅੱਤਵਾਦੀ ਜਾਂ ਗੈਂਗਸਟਰ ਸੰਗਠਨ ਤੋਂ ਕੋਈ ਮਤਲਬ ਕਿ ਐਡਾ ਖਾਸ ਖਤਰਾ ਨਹੀਂ ਹੈਗਾ। ਪਰ ਹਾਈ ਕੋਰਟ ਨੇ ਫਿਰ ਵੀ ਕਿਹਾ ਕਿ ਜੇ ਤੁਹਾਨੂੰ ਲੱਗਦਾ ਤਾਂ ਵਾਜਬ ਕਦਮ ਜਿਹੜੇ ਆ ਤੁਸੀਂ 1 ਮਹੀਨੇ ਦੇ ਵਿੱਚ ਚੁੱਕੋ ਬਾਈ। ਜੀ ਸੋ ਵੇਖਦੇ ਆ ਹੁਣ ਇਹ ਕਦਮ ਕਿੱਧਰ ਨੂੰ ਚੁੱਕੇ ਜਾਂਦੇ ਨੇ, ਕੀ ਬਣਦਾ ਹੈ। ਅੱਗੇ ਵਧੀਏ, ਗੱਲ ਪੀਯੂ ਦੀ ਕਰੀਏ। ਪੀਯੂ ਦੇ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦਾ ਵਿਰੋਧ ਹੋਇਆ ਜੀ। ਦੇਖੋ ਨਵੀਂ ਸਿੱਖਿਆ ਨੀਤੀ ਇਹ ਲਾਗੂ ਹੁੰਦਿਆਂ ਖਾਸਾ ਟਾਈਮ ਲੱਗ ਜਾਂਦਾ ਹੁੰਦਾ ਹੈ। ਨਵੀਂ ਸਿੱਖਿਆ ਨੀਤੀ ਤੇ 3-4 ਸਾਲ ਪਹਿਲਾਂ ਲੈ ਆਏ ਸੀਗੇ। ਤਾਂ ਹੁਣ ਜਿਵੇਂ ਜਿਵੇਂ ਅਮਲ ਚ ਆਏਗੀ, ਹਾਲਾਂਕਿ ਪੂਰਨ ਤੌਰ ਤੇ ਇਹਨੂੰ ਅਮਲ ਚ ਆਉਂਦਿਆਂ ਹਾਲੇ ਵੀ 2-3 ਸਾਲ ਲੱਗਣਗੇ। ਤਾਂ ਇਹ ਹੁਣ ਜਦੋਂ ਪੀਯੂ ਨੇ ਅਡਾਪਟ ਕੀਤੀ ਤਾਂ ਉਸ ਵੇਲੇ ਹੁਣ ਰੌਲਾ ਜ਼ਿਆਦਾ ਪੈ ਗਿਆ ਕਿਉਂਕਿ ਪੰਜਾਬੀ ਦਾ ਮੁੱਦਾ ਜਿਹੜਾ ਸੀਗਾ, ਜਿਹੜਾ ਕਿ ਜਜ਼ਬਾਤੀ ਮੁੱਦਾ ਤੇ ਬੜਾ ਇੱਕ ਪੰਜਾਬੀਆਂ ਵਾਸਤੇ ਯਥਾਰਥੀ ਮੁੱਦਾ ਹੈ, ਤਾਂ ਉਸ ਮੁੱਦੇ ਨੇ ਜਿਹੜੀ ਇਸ ਵੇਲੇ ਕਹਿ ਲਓ ਕਿ ਇੱਕ ਖਿੱਚ ਹਾਸਲ ਕੀਤੀ। ਤਾਂ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਇਸ ਮੁੱਦੇ ਤੇ ਵੀ ਵਿਰੋਧ ਹੋਏਗਾ ਕਿਉਂਕਿ ਜਿਹੜਾ ਪੰਜਾਬੀ ਨੂੰ ਪਿੱਛੇ ਧੱਕਿਆ ਗਿਆ ਸੀਗਾ ਉਹ ਨਵੀਂ ਸਿੱਖਿਆ ਨੀਤੀ ਦੇ ਤਹਿਤ ਹੀ ਆ। ਦੇਖੋ ਇਹਨਾਂ ਦਾ ਇੱਕ ਨਵਾਂ ਪੈਟਰਨ ਹੈ। ਜਿਵੇਂ ਹੁਣ ਅੱਗੇ ਤੁਸੀਂ BA ਕਰਦੇ ਸੀਗੇ ਤਾਂ BA 3 ਸਾਲ ਦੀ, ਉਹਦੇ ਵਿੱਚ ਸਮੈਸਟਰ ਸਿਸਟਮ ਵੀ ਇਹਨਾਂ ਨੇ ਬਾਅਦ ਦੇ ਵਿੱਚ ਐਡ ਆਨ ਕੀਤਾ, ਪਹਿਲਾਂ ਤਾਂ ਕੁਛ ਵੀ ਨਹੀਂ ਸੀਗਾ। ਤਾਂ ਹੁਣ ਗੱਲ ਇਹ ਹੈ ਕਿ ਉਹ ਡਿਗਰੀ ਜਿਹੜੀ ਆ ਉਹ ਕੁਛ ਇਸ ਤਰ੍ਹਾਂ ਇਹਨਾਂ ਨੇ ਕਰ ਦਿੱਤੀ ਆ, ਉਹਦੇ ਵਿੱਚ ਮਤਲਬ ਕਿ 6 ਸਮੈਸਟਰ 22 ਕ੍ਰੈਡਿਟ, ਮਤਲਬ ਕਿ 22 ਪੁਆਇੰਟ, ਫਿਰ ਕੁਛ ਸ਼੍ਰੇਣੀਆਂ ਨੇ ਕੋਰਸਾਂ ਦੀਆਂ, ਮੇਜਰ ਸ਼੍ਰੇਣੀ ਆ ਗਈ, ਮਾਈਨਰ ਸ਼੍ਰੇਣੀ ਆ ਗਈ, ਸਕਿੱਲ ਐਨਹਾਂਸਮੈਂਟ ਆ ਗਈ, ਇਸ ਤਰ੍ਹਾਂ। ਤੋ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਿਆ ਸੀਗਾ। ਤਾਂ ਜਿਹੜੀ ਪੰਜਾਬੀ ਸੀ ਉਹਨੂੰ ਇੱਕ ਐਸੀ ਸ਼੍ਰੇਣੀ 'ਚ ਰੱਖ ਦਿੱਤਾ ਗਿਆ ਜਿੱਥੇ ਉਹਦੇ 2 ਕ੍ਰੈਡਿਟ ਨੇ, 2 ਕ੍ਰੈਡਿਟ ਆ ਤੇ ਫਿਰ ਉਸ ਤੋਂ ਬਾਅਦ ਹਫ਼ਤੇ 'ਚ 2 ਲੈਂਗੁਏਜ ਜਿਹੜੀਆਂ ਨੇ ਉਹ ਤੁਹਾਨੂੰ ਮਤਲਬ ਕਿ 2 ਘੰਟਿਆਂ ਵਾਸਤੇ ਪੜ੍ਹਨੀਆਂ, ਹਫ਼ਤੇ 'ਚ 1 ਦਿਨ, ਹਫ਼ਤੇ 'ਚ ਕਹਿ ਲਓ ਕਿ 2 ਘੰਟੇ ਇੱਕ ਵਾਰੀ। ਤਾਂ ਮਤਲਬ ਕਿ ਸਾਫ਼ ਆ ਕਿ ਇੱਕ ਐਸੀ ਉਹਨਾਂ ਨੇ ਟੋਕਰੀ ਡਿਜ਼ਾਈਨ ਕਰ ਦਿੱਤੀ ਜਿਹਦੇ ਵਿੱਚ ਸਾਰੀਆਂ ਲੈਂਗੁਏਜਸ ਜਿਹੜੀਆਂ ਸੀਗੀਆਂ ਲੋਕਲ ਉਹ ਰੱਖ ਦਿੱਤੀਆਂ ਕਿ ਉੱਥੋਂ ਚੱਕ ਲਓ ਜੀ 2 ਤੇ ਬਸ ਹਫ਼ਤੇ 'ਚ ਹੀ ਪੜ੍ਹ ਦਿਓ ਤਾਂ ਕੋਈ ਚੱਕਰ ਨਹੀਂ ਹੈ। ਤਾਂ ਹੁਣ 2 ਚੱਕਣੀਆਂ ਤਾਂ ਇੱਕ ਓਬਵੀਅਸ ਹੈ ਕਿ ਅੰਗਰੇਜ਼ੀ ਚੁੱਕੀ ਜਾਏਗੀ ਤੇ ਫਿਰ ਜਿਹੜੀ ਖੇਤਰੀ ਭਾਸ਼ਾ ਉਹਨੂੰ 1 ਘੰਟੇ ਦਾ ਇੱਕ ਸਮਾਂ ਮਿਲਿਆ ਇੱਕ ਹਫ਼ਤੇ 'ਚ। ਤਾਂ ਫਿਰ ਆਪਣੇ ਆਪ ਜੇ ਮੰਨ ਲਓ ਕੱਲ ਨੂੰ ਹਿੰਦੀ ਹੋ ਤੇ ਫਿਰ ਅਗਲਾ ਅੰਗਰੇਜ਼ੀ ਦੇ ਨਾਲ ਹਿੰਦੀ ਚੁੱਕੇਗਾ ਤੇ ਕਹਾਣੀ ਖਤਮ। ਸੋ ਇਹ ਕੁਝ ਮਤਲਬ ਕਿ ਸੀਗੇ ਨੁਕਤੇ ਜਿਹਦੇ ਤੇ ਪਿਛਲੇ ਦਿਨ ਹੀ ਕਾਫੀ ਤੁਸੀਂ ਬਹਿਸ ਦੇਖੀ ਆ। ਫਿਰ ਉਸ ਤੋਂ ਬਾਅਦ ਪੀਯੂ ਨੂੰ ਵੀ ਲੱਗਿਆ ਕਿ ਇਹ ਗਲਤ ਆ, ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੰਜਾਬੀ ਨੂੰ ਇਸ ਤਰ੍ਹਾਂ ਪਿੱਛੇ ਧੱਕਣਾ ਠੀਕ ਨਹੀਂ ਹੋਏਗਾ, ਤਾਂ ਉਹਨਾਂ ਨੇ ਉਹ ਫੈਸਲਾ ਵਾਪਸ ਲਿਆ। ਹੁਣ ਜਾਨੀ ਮੇਜਰ ਮਾਈਨਰ ਹਰੇਕ ਮਤਲਬ ਉਹ ਸ਼੍ਰੇਣੀ ਦੇ ਵਿੱਚ ਪੰਜਾਬੀ ਨੂੰ ਰੱਖ ਦਿੱਤਾ ਕਿ ਤੁਹਾਨੂੰ ਲੈਣਾ ਹੀ ਪਵੇਗਾ, ਜਾਨੀ ਉਹ ਲਾਜ਼ਮੀ ਵਿਸ਼ਾ ਬਣ ਗਿਆ। ਇਹੀ ਰੌਲਾ ਸੀਗਾ ਨਾ, ਉਹ ਆਪਾਂ ਸਿੱਧਾ ਕਹਿ ਰਹੇ ਸੀਗੇ
ਕਿ ਲਾਜ਼ਮੀ ਵਿਸ਼ੇ ਦੀ ਸੂਚੀ ਚੋਂ ਹਟਾ ਦਿੱਤਾ। ਇੱਥੇ ਇੱਕ ਆ ਟੈਕਨੀਕਲਿਟੀ ਸੀਗੀ ਜੀ। ਹੁਣ ਜਿਹੜੀ ਆ ਨਵੀਂ ਸਿੱਖਿਆ ਨੀਤੀ, ਮੈਂ ਜਿਵੇਂ ਕਹਿ ਰਿਹਾ ਕਿ ਇਹੀ ਨਵੀਂ ਸਿੱਖਿਆ ਨੀਤੀ ਹੈ, ਇਹੀ ਮੈਂ ਤੁਹਾਨੂੰ ਗੱਲ ਘੁਮਾ ਕੇ ਦੱਸ ਰਿਹਾ ਵਾਂ, ਇਹ ਨਵੀਂ ਸਿੱਖਿਆ ਨੀਤੀ ਦੇ ਤਹਿਤ ਹੀ ਆ। ਤਾਂ ਹੁਣ ਇਹਦੇ 'ਚ ਇੱਕ ਸਮੱਸਿਆ ਗਾਂ ਹੋਰ ਆ ਗਈ, ਹੁਣ ਰੌਲਾ ਪੈ ਗਿਆ ਨਵੀਂ ਸਿੱਖਿਆ ਨੀਤੀ ਦਾ ਕਿ ਬਈ ਪੰਜਾਬ ਯੂਨੀਵਰਸਿਟੀ ਤਾਂ ਲਾਗੂ ਕਰ ਰਹੀ ਹੈ। ਹਾਂਜੀ ਲਾਗੂ ਕਰ ਰਿਹਾ, ਤੇ ਉਹ ਕਹਿੰਦੇ ਕਿ ਫਿਰ ਅਗਾਂਹ ਕਾਲਜਾਂ ਨੇ ਤਾਂ ਕੋਈ ਤਿਆਰੀ ਨਹੀਂ ਕਰ ਰੱਖੀ ਜੀ। ਮਤਲਬ ਕਿ ਘੱਟੋ ਘੱਟ ਤੁਸੀਂ ਕੋਈ ਸਾਲ ਪਹਿਲਾਂ ਸਿਲੇਬਸ ਤਿਆਰ ਕਰਕੇ ਕਾਲਜਾਂ ਨੂੰ ਸੂਚਿਤ ਕਰੋ ਤਾਂ ਕਿ ਉਹ ਤਿਆਰੀ ਕਰ ਲੈਣ। ਸਮਝਦੇ ਹੋ ਨਾ ਕਿ ਕੱਲੀ ਯੂਨੀਵਰਸਿਟੀ ਇੱਥੇ ਥੋੜੀ ਬਣਾਉਂਦੀ ਹੈ, ਇਹਨਾਂ ਦੇ ਨਾਲ ਕਿੰਨੇ ਏਡਡ ਕਾਲਜ ਜੁੜੇ ਹੋਏ ਨੇ, ਕਿੰਨੇ ਮਤਲਬ ਕਿ ਹੋਰ ਇੱਥੇ ਚੰਡੀਗੜ੍ਹ ਦੇ ਵਿੱਚ ਕਾਲਜ ਜੁੜੇ ਹੋਏ ਨੇ। ਸੋ ਇਸ ਕਰਕੇ ਇਹਨਾਂ ਨੇ ਮਤਲਬ ਕਿ ਜਿਸ ਤਰੀਕੇ ਨਾਲ ਕਾਹਲੀ ਨਾਲ ਇਹ ਅਡਾਪਟ ਕੀਤਾ ਤਾਂ ਇਹਦਾ ਕਿਤੇ ਨਾ ਕਿਤੇ ਰੌਲਾ ਜਿਹੜਾ ਉਹ ਪੈਣਾ ਸੁਭਾਵਿਕ ਸੀ। ਤਾਂ ਹੁਣ ਵਿਰੋਧ ਹੋ ਰਿਹਾ। ਹਾਲਾਂਕਿ ਨਵੀਂ ਸਿੱਖਿਆ ਨੀਤੀ ਦੇ ਵਿੱਚ ਸਾਰੀਆਂ ਚੀਜ਼ਾਂ ਪੜ੍ਹਨੀਆਂ ਜਿਹੜੀਆਂ ਉਹ ਬਹੁਤ ਜ਼ਰੂਰੀ ਨੇ ਤੇ ਬਹੁਤ ਵੈਸੇ ਉਹ ਲੰਮਾ ਚੌੜਾ ਕੰਮ ਆ, ਪਰ ਇੱਕ ਦੋ ਚੀਜ਼ਾਂ ਜਿਹੜੀਆਂ ਕੋ ਨਿਕਲ ਕੇ ਆਈਆਂ ਨੇ ਇਸ ਸਾਰੇ ਮਵੈਸੇ ਦੇ ਵਿੱਚੋਂ, ਉਹ ਇਹ ਵੀ ਨੇ ਕਿ ਜਿੱਦਾਂ ਅੱਗੇ ਕੋਈ ਬੰਦਾ BA ਕਰਦਾ ਸੀਗਾ, BA ਫਸਟ ਈਅਰ 'ਚ ਫਰਜ਼ ਕਰੋ ਹਟ ਗਿਆ ਤਾਂ ਉਹਦਾ ਉਹ ਸਾਲ ਖਰਾਬ ਹੋ ਜਾਂਦਾ ਸੀ, ਸੈਕੰਡ ਈਅਰ 'ਚ ਹਟ ਗਿਆ 2 ਸਾਲ ਖਰਾਬ ਹੋ ਜਾਂਦੇ। ਈਵਨ ਦੋ ਕਿ ਜੇ ਮੰਨ ਲਓ ਕੋਈ ਫਾਈਨਲ ਦੇ ਪੇਪਰ ਨਹੀਂ ਸੀ ਦੇ ਸਕਦਾ ਤੇ ਉਹਦੇ ਸਾਰਾ ਸਮਾਂ ਬਰਬਾਦ ਹੋ ਜਾਂਦਾ ਸੀ। ਪਰ ਹੁਣ ਇਹਦੇ 'ਚ ਇਹਨਾਂ ਨੇ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਆ ਕਿ ਜੇਕਰ 1 ਸਾਲ ਤੁਸੀਂ ਲਾਇਆ ਤਾਂ ਤੁਸੀਂ ਸਰਟੀਫਿਕੇਟ ਹੋਲਡਰ ਬਣ ਗਏ, ਦੂਸਰਾ ਸਾਲ ਲਾਇਆ ਤੇ ਤੁਸੀਂ ਮਤਲਬ ਕਿ ਡਿਗਰੀ ਹੋਲਡਰ ਬਣ ਗਏ, ਕੁਝ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਕੀਤਾ ਹੈ। ਤੋ ਇਹ ਇਸ ਤਰ੍ਹਾਂ ਕੋਈ ਵੀ ਸਾਲ ਬਰਬਾਦ ਨਹੀਂ ਹੋਏਗਾ। ਕੁਝ ਚੀਜ਼ਾਂ ਇਸ ਤਰ੍ਹਾਂ ਵੀ ਹੈਗੀਆਂ ਨੇ, ਹੁਣ ਐਗਜ਼ੈਕਟ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਕੋਈ ਸਿੱਖਿਆ ਸ਼ਾਸਤਰੀ ਨਹੀਂ ਆ, ਪਰ ਇਸ ਬਹਿਸ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਵਿਦਵਾਨਾਂ ਦੀ ਬਹਿਸ ਚੋਂ ਨੋਟ ਕੀਤੀਆਂ ਨੇ ਉਹ ਇਹੋ ਹੀ ਨੇ ਕਿ ਕੁਝ ਚੀਜ਼ਾਂ ਠੀਕ ਨੇ, ਪਰ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਨਵੀਂ ਸਿੱਖਿਆ ਨੀਤੀ ਮੈਨੂੰ ਲੱਗਦਾ ਕਿ ਪੰਜਾਬ ਨੂੰ ਵਿਚਾਰਨੀ ਪਵੇਗੀ ਕਿ ਕੀ ਇਹਦੇ ਨਾਲ ਇੱਕ ਸਾਡੇ ਸਮਾਜ ਦਾ ਵਰਗ ਕਿਤੇ ਉੱਚ ਸਿੱਖਿਆ ਤੋਂ ਹੋਰ ਦੂਰ ਤਾਂ ਨਹੀਂ ਹੋ ਜਾਏਗਾ। ਤੋ ਇਹ ਆਪਣੇ ਆਪ ਦੇ ਵਿੱਚ ਜਾਂ ਸਾਨੂੰ ਇੱਥੇ ਖੇਤਰੀ ਭਾਸ਼ਾ ਦੇ ਜਿਹੜੇ ਨੁਕਸਾਨ ਝੱਲਣੇ ਪੈ ਸਕਦੇ, ਕਿਤੇ ਉਹ ਗਾਂਹ ਜਾ ਕੇ ਬਹੁਤ ਜ਼ਿਆਦਾ ਮਾਰ ਤੇ ਨਹੀਂ ਕਰੂਗੇ। ਤਾਂ ਇਹ ਹੁਣ ਦੇਖਣਾ ਪਵੇਗਾ ਤੇ ਇਹਦੇ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਆਪਣੀ ਇੱਕ ਕਮੇਟੀ ਬਣਾਉਣੀ ਚਾਹੀਦੀ ਆ ਤਾਂ ਕਿ ਸੁਝਾਅ ਦਿੱਤੇ ਜਾ ਸਕਣ ਕਿ ਕੀ ਇਸ ਨੂੰ ਅਡਾਪਟ ਕੀਤਾ ਜਾ ਸਕਦਾ, ਜੇ ਕੀਤਾ ਜਾ ਸਕਦਾ ਤਾਂ ਕਿਸ ਹੱਦ ਤੱਕ ਕੀਤਾ ਜਾ ਸਕਦਾ, ਤੇ ਜੇ ਸਾਰੀ ਅਡਾਪਟ ਕੀਤੀ ਜਾਂਦੀ ਹੈ ਤਾਂ ਉਹਦੇ ਕੀ ਖਤਰੇ ਹੋ ਸਕਦੇ ਜਾਂ ਕੀ ਫਾਇਦੇ ਹੋ ਸਕਦੇ, ਉਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ 'ਚ ਲਿਆਉਣੀਆਂ ਚਾਹੀਦੀਆਂ ਜੀ। ਸੋ ਅੱਗੇ ਵਧੀਏ, ਗੱਲ ਪੁਲਿਸ ਵਾਲਿਆਂ ਦੀ ਕਰੀਏ। ਪੁਲਿਸ ਵਾਲਿਆਂ ਦਾ ਰਿਸ਼ਵਤ ਕਾਂਡ ਫੇਰ ਤੋਂ ਸੁਰਖੀਆਂ 'ਚ ਹੈ ਜੀ। ਇੱਕ ਗਾਣਾ ਸੀ, ਰਹਿੰਦਾ ਹਰ ਵੇਲੇ ਮਿੱਤਰਾਂ ਦਾ ਸੁਰਖੀਆਂ 'ਚ ਨਾਂ, ਤੇ ਇਹਨਾਂ ਦਾ ਵੀ ਨਾਂ ਸੁਰਖੀਆਂ 'ਚ ਰਹਿੰਦਾ ਹੀ ਹੈ ਜੀ, ਇਸੇ ਤਰ੍ਹਾਂ ਰਹਿੰਦਾ। ਦਰਅਸਲ ਕੀ ਹੈ ਕਿ ਕੱਲ ਫਰੀਦਕੋਟ SSP ਦਫ਼ਤਰ ਦੇ ਵਿੱਚ ਇੱਕ ਰੇਡ ਹੋਈ ਸੀਗੀ ਤੇ ਉਸ ਰੇਡ ਨੇ ਸਾਰਿਆਂ ਦੇ ਕੰਨ ਜਿਹੜੇ ਆ ਖੜੇ ਕਰ ਦਿੱਤੇ। ਖਾਸ ਤੌਰ ਤੇ ਪੱਤਰਕਾਰੀ ਨਾਲ ਜੁੜੇ ਲੋਕਾਂ ਦੇ ਕੰਨ ਤੇ ਖੜੇ ਹੋ ਜਾਂਦੇ ਆ ਕਿ ਏਡੇ ਵੱਡੇ ਆਫਿਸ ਦੇ ਵਿੱਚ ਰੇਡ ਕਾਹਤੋਂ ਵੱਜੀ ਆ। ਫਿਰ ਹੌਲੀ ਹੌਲੀ ਹੁਣ ਇੱਥੋਂ ਤੱਕ ਗੱਲ ਪਹੁੰਚੀ ਹੈ ਕਿ ਫਰੀਦਕੋਟ ਦੇ SP ਸਮੇਤ 5 ਤੇ ਮੁਕੱਦਮਾ ਦਰਜ ਹੋ ਗਿਆ। DSP ਸੁਸ਼ੀਲ, SP ਗਗਨੇਸ਼, ASI ਜਿਹੜਾ ਹੈ SI ਸਬ ਇੰਸਪੈਕਟਰ ਖੇਮਚੰਦ, ਇਹਨਾਂ ਸਾਰਿਆਂ ਤੇ। ਦਰਅਸਲ ਕੀ ਹੈ ਕਿ ਇੱਕ ਕਤਲ ਹੋਇਆ ਸੀ ਇਧਰ ਇਸ ਏਰੀਏ ਦੇ ਵਿੱਚ, ਕੋਟ ਸੁਖੀਆ ਡੇਰੇ ਦੇ ਵਿੱਚ। ਹਰਕਾ ਦਾਸ, ਬਾਬਾ ਹਰਕਾ ਦਾਸ ਦੇ ਪ੍ਰਮੁੱਖ ਜਿਹੜੇ ਸਨ ਬਾਬਾ ਦਿਆਲ ਦਾਸ, ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 2019 ਦੀ ਗੱਲ ਆ। ਤਾਂ ਉਹਦਾ ਜਿਹੜਾ ਗਾ ਚੇਲਾ ਸੀ ਗਗਨ ਦਾਸ, ਉਹਦੇ ਬਿਆਨ ਤੇ ਮੋਗਾ ਜ਼ਿਲ੍ਹੇ ਨੇ ਕਪੂਰੇ ਪਿੰਡ ਦੇ ਵਾਸੀ ਸੰਤ ਜਰਨੈਲ ਸਿੰਘ ਸਮੇਤ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਹੱਤਿਆ ਕਰਨ ਵਾਲੇ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਸੰਤ ਜਰਨੈਲ ਦਾਸ ਨੇ ਮੁੜ ਕੇ ਇਹਦੇ ਵਿੱਚ ਇੱਕ ਗਾਂਹ ਜਾ ਕੇ, ਸੰਤ ਜਰਨੈਲ ਸਿੰਘ ਤਾਂ ਇਹਨੇ ਗਾਂਹ ਜਾ ਕੇ ਕੋਈ ਪਟੀਸ਼ਨ ਪਾਈ, ਮਤਲਬ ਕਿ ਥੋੜੀ ਕਾਨੂੰਨੀ ਚਾਰਾਜੋਈ ਕੀਤੀ। ਤਾਂ ਫਿਰ ਉਸ ਤੋਂ ਬਾਅਦ ਇੱਕ ਇਨਕੁਆਰੀ ਬਿਠਾ ਦਿੱਤੀ ਗਈ, ਮਤਲਬ ਕਿ ਇੱਕ ਇਨਕੁਆਰੀ ਚੋਂ ਇਹਨੂੰ ਬੇਕਸੂਰ ਐਲਾਨ ਦਿੱਤਾ ਗਿਆ। ਇਹਦੇ ਵਿਰੋਧ ਦੇ ਵਿੱਚ ਫਿਰ ਉਹ ਜਿਹੜਾ ਗਗਨ ਦਾਸ ਸੀਗਾ, ਯਾਨੀ ਦਿਆਲ ਦਾਸ ਦਾ ਚੇਲਾ, ਉਹ ਚਲੇ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚ ਤੇ ਫਿਰ ਜਰਨੈਲ ਸਿੰਘ ਨੂੰ ਫਿਰ ਸਮਨਿੰਗ ਹੋ ਗਈ। ਤਾਂ ਇਸੇ ਦਰਮਿਆਨ ਗਗਨ ਦਾਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਜਿਹੜੇ
ਦੋਸ਼ੀ ਆ ਜਰਨੈਲ ਸਿੰਘ ਹੋਰੀ ਤੇ ਮਤਲਬ ਕਿ ਇਹਨੂੰ ਸਮਨ ਜਾਰੀ ਹੋਣ ਤੋਂ ਬਾਅਦ ਵੀ ਕੋਰਟ ਤੋਂ ਜ਼ਮਾਨਤ ਮੰਗੀ, ਹਾਈ ਕੋਰਟ ਨੇ ਆਈਜੀ ਫਰੀਦਕੋਟ ਨੂੰ ਤਲਬ ਕਰ ਲਿਆ। ਇਸ ਤੋਂ ਬਾਅਦ ਫਿਰ ਜਿਹੜੀ ਇੱਕ ਐਸਆਈਟੀ ਬਣੀ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਬਾਈ ਇੰਨੇ ਪੈਸੇ ਦੇ ਕੇ ਬਾਹਰ ਨਿਕਲਿਆ ਵਾ, ਸਿੱਧਾ ਹਿਸਾਬ ਹੈ, ਸਪਸ਼ਟ ਹੈ ਕਿ 1 ਕਰੋੜ ਰੁਪਈਆ ਦਾ ਲੱਗਾ ਤੇ ਜੇ ਤੂੰ ਇਹਨੂੰ ਦੁਬਾਰਾ ਗ੍ਰਿਫਤਾਰ ਕਰਵਾਉਣਾ ਚਾਹੁੰਦਾ ਤਾਂ ਤੈਨੂੰ ਰੁਪਈਆ 50 ਲੱਖ ਦੇਣਾ ਪਊਗਾ। ਫਿਰ ਬਾਅਦ ਚ 35 ਲੱਖ ਚ ਗੱਲ ਨਿਬੜੀ, 15 ਲੱਖ ਦੇ ਦਿੱਤੇ ਸਨ, 5 ਫੇਰ ਦਿੱਤੇ। ਉਸ ਤੋਂ ਬਾਅਦ ਫਿਰ ਗਗਨ ਦਾਸ ਜਿਹੜਾ ਸ਼ਿਕਾਇਤ ਕਰਤਾ ਸੀ ਉਹ ਜਾਂਦਾ ਵਿਜੀਲੈਂਸ ਕੋਲ ਤੇ ਫਿਰ ਆ ਮਾਮਲਾ ਨਿਕਲਿਆ। ਮਤਲਬ ਕਿ ਕੱਲ ਤੱਕ ਮੀਡੀਆ 'ਚ ਰੇਡ ਦੀਆਂ ਖਬਰਾਂ ਤੇ ਜ਼ਰੂਰ ਸਨ ਪਰ ਅਸਲ ਕਹਾਣੀ ਨਹੀਂ ਸੀ ਪਤਾ ਲੱਗ ਰਹੀ। ਅਸਲ ਕਹਾਣੀ ਇਹੀ ਹੈ ਕਿ ਦਿਆਲ ਦਾਸ ਦਾ ਕਤਲ ਹੁੰਦਾ ਹੈ, ਜਿਹੜਾ ਹਰਕਾ ਦਾਸ ਡੇਰਾ ਸੀਗਾ ਕੋਟ ਸੁਖਿਆ ਉਹਦਾ ਮੁਖੀ ਸੀ। ਗਗਨ ਦਾਸ ਸ਼ਿਕਾਇਤ ਕਰਦਾ, ਉਹਦੇ ਬਿਆਨਾਂ ਤੇ ਜਰਨੈਲ ਸਿੰਘ ਜਿਹਦੇ ਨਾਂ ਨਾਲ ਸੰਤ ਵੀ ਲੱਗਦਾ, ਸੰਤ ਜਰਨੈਲ ਸਿੰਘ ਤੇ ਕੁਝ ਹੋਰ ਸ਼ੂਟਰ ਸੀ ਜਿਹੜੇ, ਉਹਨਾਂ ਤੇ ਪਰਚਾ ਦਰਜ ਹੁੰਦਾ, ਫੜੇ ਜਾਂਦੇ ਆ। ਫਿਰ ਉਹ ਇਨਕੁਆਰੀ ਚੋਂ ਆਪਣੇ ਆਪ ਨੂੰ ਕਢਵਾ ਲੈਂਦਾ, ਫਿਰ ਚੈਲੰਜ ਕੀਤਾ ਜਾਂਦਾ, ਸਮਨਿੰਗ ਹੁੰਦੀ ਆ ਤੇ ਉਸ ਤੋਂ ਬਾਅਦ ਮਤਲਬ ਕਿ ਇੱਕ ਐਸਆਈਟੀ ਬੈਠਦੀ ਆ ਤਾਂ ਐਸਆਈਟੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਹਜ਼ੂਰ ਉਹ ਤੇ ਕਰੋੜ ਰੁਪਈਆ ਲਾ ਕੇ ਨਿਕਲਿਆ ਸੀ, ਤੂੰ ਹੀ ਦੇ ਦਿਓ ਤੇ ਆਪਾਂ ਨੂੰ ਦੁਬਾਰਾ ਅੜੁੱਗਦੇ ਨੇ। ਸੋ ਇਹ ਕਹਾਣੀ ਉਮੀਦ ਹੈ ਕਿ ਹੁਣ ਤੁਹਾਨੂੰ ਸਮਝ ਆ ਗਈ ਹੋਏਗੀ। ਸੋ ਇਸ ਤਰ੍ਹਾਂ ਇਹ ਸਾਰੀ ਖੇਡ ਹੈ ਤੇ ਜੇ ਹਿਸਾਬ ਲਾ ਲਓ ਐਸਆਈਟੀ ਜਿਹਨੂੰ ਆਪਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਹਿੰਦੇ ਆ, ਜੇ ਉਹ ਵੀ ਇਸ ਤਰ੍ਹਾਂ ਰਿਸ਼ਵਤਾਂ ਮੰਗਣ ਲੱਗ ਜਾਏ ਤੇ ਫਿਰ ਕਹਾਣੀ ਜਾਏਗੀ ਕਿੱਧਰ। ਜੀ ਸੋ ਅੱਗੇ ਵਧੀਏ। ਮੁੱਖ ਸਕੱਤਰ ਦੇ ਵਾਅਦੇ ਲਈ ਕੋਈ ਜਵਾਬ ਨਹੀਂ ਮਿਲਿਆ ਜੀ। ਇਹ ਉਹੀ ਮੁੱਦਾ ਤਾਂ ਨਹੀਂ ਕਿ ਮੁੱਖ ਸਕੱਤਰ ਦੀ ਮਿਆਦ ਖਤਮ ਹੋ ਰਹੀ ਹੈ ਤੇ ਵਾਅਦਾ ਐਕਸਟੈਂਡ ਕਰਨ ਦੀ ਮੰਗ ਹੋ ਰਹੀ ਸੀ? ਹਾਂਜੀ ਦੇਖੋ, ਇਹਨਾਂ ਨੂੰ ਕਹਿ ਲਓ ਕਿ ਐਕਸਟੈਂਸ਼ਨ ਬਾਰੇ ਜਿਹੜੀ ਉਥੋਂ ਲੈਣੀ ਪੈਣੀ ਹੈ ਪਰਮਿਸ਼ਨ। ਹਾਲ ਦੀ ਘੜੀ ਕੇਂਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। 1 ਸਾਲ ਦਾ ਵਿਸਥਾਰ ਜਿਹੜਾ ਸੀਗਾ ਉਹ ਇਹਨਾਂ ਨੇ ਸ਼ਾਇਦ ਮੰਗਿਆ ਸੀਗਾ ਕਿ 1 ਸਾਲ ਦਾ ਹੋਰ ਵਿਸਥਾਰ ਜਿਹੜਾ ਉਹ ਦਿੱਤਾ ਜਾਵੇ। ਤਾਂ ਕੇਂਦਰ ਇਹ ਵਿਸਥਾਰ ਜੇਕਰ ਨਹੀਂ ਦਿੰਦੀ ਤਾਂ ਫਿਰ 1 ਜੁਲਾਈ ਨੂੰ ਪੰਜਾਬ ਨੂੰ ਨਵਾਂ ਚੀਫ ਸਕੱਤਰ ਜਿਹੜਾ ਉਹ ਮਿਲ ਸਕਦਾ। ਸਾਫ਼ ਹੈ, ਸਪਸ਼ਟ ਹੈ। ਇਸ ਵਿਚਾਲੇ 1988 ਬੈਚ ਦੀ ਪੰਜਾਬ ਕੇਡਰ ਦੀ ਆਈਐਸ ਰਵਨੀਤ ਕੌਰ ਦੇ ਕੰਪੀਟੀਸ਼ਨ ਕਮਿਸ਼ਨ ਦੇ ਚੇਅਰਮੈਨ ਲੱਗਣ ਨਾਲ ਉਹ ਚੀਫ ਸਕੱਤਰ ਬਣਨ ਦੀ ਦੌੜ ਚੋਂ ਬਾਹਰ ਹੋ ਗਏ। ਵੈਸੇ ਉਹ ਇਸ ਦੌੜ ਦੇ ਵਿੱਚ ਸੀਗੇ। ਤਾਂ ਖੈਰ ਇਹ ਹੁਣ ਦੇਖਣਾ ਹੋਏਗਾ ਕਿ ਕੀ ਇਹਨਾਂ ਨੂੰ ਐਕਸਟੈਂਸ਼ਨ ਮਿਲਦੀ ਹੈ ਜਾਂ ਫਿਰ ਪੰਜਾਬ ਨੂੰ ਨਵਾਂ ਚੀਫ ਸੈਕਟਰੀ ਮਿਲਦਾ ਹੈ। ਤੇ ਜੇ ਐਕਸਟੈਂਸ਼ਨ ਨਾ ਮਿਲੀ ਤਾਂ ਇੱਥੋਂ ਦੀ ਅਫਸਰਸ਼ਾਹੀ ਦੇ ਵਿੱਚ ਫਿਰ ਕਹਿ ਲਓ ਕਿ ਥੋੜੀ ਹਿਲਜੁਲ ਹੋਣੀ ਸ਼ੁਰੂ ਹੋ ਜਾਏਗੀ ਕਿ ਭਾਈ ਕੀ ਮੇਰਾ ਦਾਵਾ ਮਜ਼ਬੂਤ ਹੈ ਜਾਂ ਮੈਂ, ਹਰੇਕ ਬੰਦੇ ਨੂੰ ਹੱਕ ਹੁੰਦਾ ਨਾ ਕਿ ਮੈਂ ਤਰੱਕੀ ਕਰਾਂ, ਕਿ ਕੀ ਮੈਂ ਬਣ ਸਕਦਾ। ਤਾਂ ਜਿਹੜੇ ਵੀ ਸੀਨੀਅਰਟੀ ਵਾਈਜ਼ ਹੋਣਗੇ ਉਹ ਬਾਈ ਲੱਗ ਜਾਣਗੇ ਇਸ ਦੌੜ ਦੇ ਵਿੱਚ। ਜੀ ਵੈਸੇ ਅਕਸਰ ਸੁਣਿਆ ਜਾਂਦਾ ਕਿ ਐਕਸਟੈਂਡ ਕਰ ਦਿੱਤਾ ਜਾਂਦਾ, ਪਰ ਪੰਜਾਬ ਦੇ ਨਾਲ ਇਸ ਮਾਮਲੇ 'ਚ ਵੀ ਥੋੜਾ ਕਿਰਕਰੀ ਦਿਖਾ ਰਿਹਾ ਕੇਂਦਰ। ਲੱਗਦਾ ਨਹੀਂ ਕੋਈ, ਲੱਗਦਾ ਮਿੰਟੂ ਜੀ ਕਿ ਵਾਧਾ ਹੋ ਸਕਦਾ ਜਾਂ ਫਿਰ ਨਾ ਦੇ ਮਾਤਰ ਹੀ ਹੈ ਇਹ ਗੱਲ? ਦੇਖੋ ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ, ਤਾਂ ਉਹਨਾਂ ਤੇ ਡਿਪੈਂਡ ਕਰਦਾ ਕਿ ਉਹ ਵਾਧਾ ਦਿੰਦੇ ਨੇ ਕਿ ਨਹੀਂ ਦਿੰਦੇ। ਪਰ ਮੈਨੂੰ ਤੇ ਲੱਗਦਾ ਕਿ ਵਾਧੇ ਵਾਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਐਕਸਟੈਂਸ਼ਨਾਂ ਨੇ ਅੱਗੇ ਬੜੇ ਕਿੱਸੇ ਜਿਹੜੇ ਆ ਨਾ ਇੱਥੇ ਸਾਡੇ ਸਾਹਮਣੇ ਰੱਖੇ ਆ। ਐਕਸਟੈਂਸ਼ਨਾਂ 'ਚ ਕੀ ਕੁਝ ਹੁੰਦਾ ਆ, ਬਹੁਤ ਕੁਝ ਐਕਸਟੈਂਸ਼ਨ ਨਾਲ ਹੈ। ਤਾਂ ਮੰਗਲ ਸੰਧੂ ਵੀ ਐਕਸਟੈਂਸ਼ਨ ਤੇ ਹੀ ਸੀਗਾ ਜਦੋਂ ਰੌਲਾ ਪਿਆ। ਫਿਰ ਇਸ ਤੋਂ ਇਲਾਵਾ ਪਿੱਛੇ ਜੇ ਇੱਥੇ ਹੁਣ ਹੋਈ ਆ ਖੇਤੀਬਾੜੀ ਮਹਿਕਮੇ ਦੇ ਵਿੱਚ ਵੀ ਹਿਲਜੁਲ, ਉੱਥੇ ਵੀ ਐਕਸਟੈਂਸ਼ਨ ਦਾ ਰੌਲਾ ਪਿਆ। ਉਸ ਬੰਦੇ ਨੂੰ ਐਕਸਟੈਂਸ਼ਨ ਦੇ ਦਿੱਤੀ ਗਈ ਸਰਕਾਰ ਵੱਲੋਂ ਜਿਸ ਬੰਦੇ ਤੇ ਪਹਿਲਾਂ ਸ਼ਿਕਾਇਤਾਂ ਨੇ। ਤਾਂ ਇਹ ਚੀਜ਼ਾਂ ਨੇ, ਐਕਸਟੈਂਸ਼ਨ ਦੀ ਆਪਣੀ ਕਹਾਣੀ ਹੁੰਦੀ ਹੈ। ਠੀਕ ਹੈ, ਉਹਨਾਂ ਨੇ ਤੁਸੀਂ ਜਿਸ ਨੁਕਤੇ ਨਿਗਾਹ ਨਾਲ ਦੇਖਦੇ ਹੋ ਚਲੋ ਉਹ ਵੀ ਠੀਕ ਹੈ ਆਪਣੀ ਜਗ੍ਹਾ, ਪਰ ਇੱਥੇ ਐਕਸਟੈਂਸ਼ਨਾਂ ਜਿਹੜੀਆਂ ਉਹ ਕਿੱਦਾਂ ਮਿਲਦੀਆਂ ਨੇ ਇਹ ਇੱਕ ਅਲੱਗ ਐਂਗਲ ਆ। ਜੀ ਸੋ ਅੱਗੇ ਵਧੀਏ, ਫਸਲੀ ਵਿਭਿੰਨਤਾ ਦੀ ਗੱਲ ਕਰੀਏ ਜੀ। ਇਸ ਮੁਹਿੰਮ ਨੂੰ ਹੁਣ ਝਟਕਾ ਲੱਗਿਆ ਜੀ, ਕੀ ਹੈ ਝਟਕਾ? ਦੇਖੋ ਨਰਮੇ ਦਾ ਰਕਬਾ ਸਿਰਫ 175 ਲੱਖ ਹੈਕਟੇਅਰ ਤੱਕ ਰਿਹਾ, 1,75,000 ਹੈਕਟੇਅਰ ਤੱਕ। ਤਾਂ ਇਹਦਾ ਮਤਲਬ ਇਹੋ ਆ 1,75,000 ਹੈਕਟੇਅਰ ਤੱਕ। ਤਾਂ ਜੇ ਇਹਨੂੰ ਆਪਾਂ ਵੇਖੀਏ ਪਿਛਲੇ ਸਾਲ ਦੇ ਮੁਕਾਬਲੇ ਤਾਂ ਇਹ ਥੋੜਾ ਜਿਹਾ ਅੱਧੇ ਤੋਂ ਜ਼ਿਆਦਾ, ਪਰ ਬਹੁਤ ਘੱਟ ਹੈ, ਬਹੁਤ ਘੱਟ ਹੈ। ਇਹ ਬਹੁਤ ਹੀ ਘੱਟ ਆ। ਯਾਨੀ ਇਹ ਇੱਦਾਂ ਕਹਿ ਸਕਦੇ ਹਾਂ ਆਪਾਂ ਕਿ ਜੇ ਪਿਛਲੇ ਕੁਝ ਸਮੇਂ ਤੇ ਝਾਤ ਮਾਰੀਏ, ਮੈਨੂੰ ਜਿੰਨਾ ਕੋਈ ਯਾਦ ਆ ਕਿਉਂਕਿ ਅਸੀਂ ਨਰਮਾ ਬੈਲਟ 'ਚ ਜੰਮੇ ਪਲੇ ਆ,
95 96 ਚ ਆਈਓ ਸਾਡਾ ਰਕਬਾ 7.5 ਲੱਖ ਹੈਕਟੇਅਰ ਸੀਗਾ। ਇੱਕ ਹੈਕਟੇਅਰ ਦੇ ਵਿੱਚ ਕਿੱਲੇ ਹੁੰਦੇ ਨੇ 2.5 ਗੁਣਾ ਜੀ ਕਰ ਲਓ ਤੇ ਕੁੱਲ ਸਾਡਾ 1 ਕਰੋੜ ਕਿੱਲਾ ਜਿਹੜਾ ਹੈ ਉਹ ਵਾਈ ਹੇਠ ਆ। ਤੇ ਤਾਂ ਮਤਲਬ ਕਿ ਐਤਕੀ ਕੁਛ ਵੀ ਨਹੀਂ ਹੈ ਤਾਂ ਝੋਨਾ ਜ਼ਿਆਦਾ ਲੱਗੇਗਾ। ਤੇ ਅਈਓ ਹਾਲ ਜੇ ਮੰਨ ਲਓ ਸਿੱਧੀ ਬਜਾਈ ਝੋਨੇ ਵਾਲੀ ਜਿਹੜੀ ਆ ਉਹਦਾ ਵੀ ਹੋ ਗਿਆ ਤੇ ਮੂੰਗੀ ਵੀ ਐਤਕੀ ਰਿਸਪੌਂਸ ਨਹੀਂ ਦੇ ਸਕੀ ਇੰਨਾ ਸਰਕਾਰ ਦੀ ਕਾਲ ਨੂੰ। ਤੇ ਇਹਦਾ ਮਤਲਬ ਸਿੱਧਾ ਇਹ ਆ ਕਿ ਜੋ ਫਸਲੀ ਵਿਭਿੰਨਤਾ ਦਾ ਕਾਫੀ ਜ਼ੋਰ ਲਾਇਆ ਹੋਇਆ ਸੀਗਾ ਮਾਨ ਸਰਕਾਰ ਨੇ, ਉਹਨੂੰ ਕਿਤੇ ਨਾ ਕਿਤੇ ਝਟਕਾ ਜ਼ਰੂਰ ਲੱਗਿਆ। ਪਰ ਨਰਮੇ ਦੀ ਜਿਹੜੀ ਵਜੌਤ ਘੱਟ ਹੋਣ ਦੇ ਪਿੱਛੇ ਉਹਦੇ 1-2 ਕਾਰਨ ਆ। ਇੱਕ ਤੇ ਖਾਸ ਤੌਰ ਤੇ ਸਪਰੇਆਂ ਦੀ ਉਹ ਸ਼ੱਕੀ ਹੋ ਜਾਂਦਾ ਮਾਮਲਾ, ਦੂਆ ਐਤਕੀ ਮੌਸਮ ਬੜਾ ਖਰਾਬ ਰਿਹਾ ਤੇ ਤੀਸਰਾ ਕਿਤੇ ਨਾ ਕਿਤੇ ਦੁਬਿਧਾ ਇਸ ਗੱਲ ਦੀ ਰਹਿੰਦੀ ਆ ਕਿ ਬਈ ਨਰਮਾ ਜਿਹੜਾ ਉਹ ਗਾਂ ਕਿਤੇ ਜ਼ਿਆਦਾ ਬਾਰਿਸ਼ਾਂ ਕਰਕੇ ਉਦੋਂ ਨਾ ਖਰਾਬ ਹੋ ਜਾਵੇ ਜਾਂ ਉਦੋਂ ਪੱਕ ਕੇ ਸੁੰਡੀ ਨਾ ਪੈ ਜਾਵੇ। ਇਸ ਕਰਕੇ ਇਹ ਕਾਫੀ ਕਹਿ ਲਓ ਕਿ ਗੁੰਝਲਦਾਰ ਮਸਲਾ ਹੋ ਗਿਆ। ਤਾਂ ਡਾਈਵਰਸੀਫਿਕੇਸ਼ਨ ਨੂੰ ਇੱਕ ਵੱਡਾ ਝਟਕਾ ਹੈ। ਸੋ ਮੈਂਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮੈਂਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ, ਆਪਣੀ ਰਾਏ ਜ਼ਰੂਰ ਸਾਂਝੀ ਕਰੋ। ਨਾਲ ਦੀ ਨਾਲ ਜੇਕਰ ਹਾਲੇ ਤੱਕ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਫੇਸਬੁੱਕ ਅਤੇ YouTube ਦੋਵਾਂ ਜਗ੍ਹਾ ਤੇ ਨਹੀਂ ਜੁੜੇ ਤਾਂ ਜਲਦੀ ਤੋਂ ਜਲਦੀ ਫੇਸਬੁੱਕ ਤੇ ਪੰਜਾਬੀ ਰੇਡੀਓ USA ਨੂੰ ਫੋਲੋ ਕਰੋ ਅਤੇ YouTube ਤੇ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਧੰਨਵਾਦ।